ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਖੜੇ ਹਾਂ ਬੇਬੇ ਨਾਨਕ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋ ਮੁੱਖ ਸਿਧਾਂਤ ਸੀ ਮਨੁੱਖਤਾ ਦੀ ਸੇਵਾ, ਜੋ ਮਨੁੱਖਤਾ ਦਾ ਸਭ ਤੋਂ ਉੱਚਾ ਧਰਮ ਮੰਨਿਆ ਗਿਆ, ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਭਾਈ ਘਨੱਈਆ ਮਿਸ਼ਨ ਸੇਵਾ ਸੁਸਾਇਟੀ, ਜਿਨ੍ਹਾਂ ਦੇ ਮੁੱਖ ਸੇਵਾਦਾਰ ਸਾਡੇ ਨਾਲ ਰੋਮਾਣਾ ਸਾਹਿਬ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ ਕਿ ਮੈਂ ਕਹਿੰਦਾ ਵੀ ਤੁਸੀਂ ਜਿਹੜੀ ਸਭ ਤੋਂ ਸੱਚੀ ਤੇ ਸੁੱਚੀ ਸੇਵਾ ਕਰ ਰਹੇ ਹੋ ਮਨੁੱਖਤਾ ਦੇ ਲਈ, ਜੋ ਲੋੜਵੰਦ ਜੋ ਸੱਜਣ ਨੇ ਉਹਨਾਂ ਨੂੰ ਜਿਹੜਾ ਖੂਨਦਾਨ ਵਾਸਤੇ ਪ੍ਰੇਰਿਤ ਕਰਦੇ ਹੋ ਤੇ ਖੂਨ ਉਹਨਾਂ ਨੂੰ ਫ੍ਰੀ ਪ੍ਰੋਵਾਈਡ ਕਰਵਾ ਰਹੇ ਹੋ। ਆਪਣੀ ਸੁਸਾਇਟੀ ਬਾਰੇ ਕੁਝ ਦੱਸੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਜੋ ਮਨੁੱਖਤਾ ਨੂੰ ਸਮਰਪਿਤ ਹੈ। ਸੋ ਇਹ ਜੋ ਗੁਰੂ ਨਾਨਕ ਪਾਤਸ਼ਾਹ ਨੇ ਸਮੁੱਚੀ ਮਾਨਵਤਾ ਨੂੰ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਸੀਗਾ ਤੇ 10 ਗੁਰੂ ਸਾਹਿਬਾਨ ਨੇ ਜੋ ਮਾਨਵਤਾ ਦੀ ਸੇਵਾ ਕੀਤੀ, ਉਸ ਸੇਵਾ ਨੂੰ ਭਾਈ ਘਨੱਈਆ ਜੀ ਮਿਸ਼ਨ ਭਾਈ ਘਨੱਈਆ ਜੀ ਜਿਹੜੇ ਪਹਿਲੇ ਸਿੱਖ ਨੇ, ਜਿਨ੍ਹਾਂ ਨੇ ਉਹਨਾਂ ਨੇ ਉਸ ਸਿਧਾਂਤ ਨੂੰ ਉਪਦੇਸ਼ ਨੂੰ ਕਮਾਇਆ, ਜਿਨ੍ਹਾਂ ਨੇ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣ ਨੂੰ ਗਲ ਲਾ ਕੇ ਪਾਣੀ ਪਿਲਾ ਕੇ ਇੱਕ ਸਮੁੱਚੇ ਸੰਸਾਰ 'ਤੇ ਮਿਸਾਲ ਕਾਇਮ ਕਰਤੀ, ਨਾ ਕੋ ਬੈਰੀ ਨਹੀਂ ਕੋਈ ਬੇਗਾਨਾ। ਸੋ ਇਹ ਉਸ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਉਸੇ ਮਿਸ਼ਨ 'ਤੇ ਚੱਲਣ ਦਾ ਯਤਨ ਕਰ ਰਹੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਤੇ ਰਹਿਮਤ ਦੇ ਸਦਕਾ ਜਿਹੜਾ ਇੱਥੇ ਖੂਨਦਾਨ ਹੋਇਆ ਹੁਣ ਤੱਕ ਕਿੰਨੇ ਯੂਨਿਟ ਹੈ ਜਿਹੜੇ ਤੁਸੀਂ ਇੱਥੇ ਇਕੱਠੇ ਕਰ ਚੁੱਕੇ ਹੋ, ਤੇ ਇਹਨਾਂ ਯੂਨਿਟਸ ਨੂੰ ਕਿਸ ਤਰੀਕੇ ਨਾਲ ਤੁਸੀਂ ਸਿਵਲ ਹਸਪੀਟਲ ਨੂੰ ਪ੍ਰੋਵਾਈਡ ਕਰਵਾਉਂਦੇ ਹੋ, ਜਾਂ ਤੁਸੀਂ ਡਾਇਰੈਕਟ ਜਿਹੜਾ ਹੈਗਾ ਇਹ ਬਲੱਡ ਹੈ ਲੋਕਾਂ ਨੂੰ ਅੱਗੇ ਦਿੰਦੇ ਹੋ? ਅੱਜ ਦਾ ਜਿਹੜਾ ਇਹ ਕੈਂਪ ਹੈ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਾਸਕ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ SGPC ਦੇ ਪ੍ਰਧਾਨ ਸਰਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ ਦੇ ਸਰਪ੍ਰਸਤੀ ਹੇਠ ਅਤੇ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਸਾਹਿਬ ਨੇ ਸਤਨਾਮ ਸਿੰਘ ਜੀ ਰਿਆੜ, ਸਰਬਜੀਤ ਸਿੰਘ ਜੀ ਧੁੰਦਾ ਅਤੇ ਕੁਲਵੰਤ ਸਿੰਘ ਜੀ, ਇਹਨਾਂ ਦੇ ਯਤਨ ਸਦਕਾ ਅੱਜ ਅਸੀਂ ਇੱਕ ਬਹੁਤ ਹੀ ਸਫਲਪੂਰਕ ਕੈਂਪ ਲਾਇਆ। ਕਿੰਨੇ ਯੂਨਿਟ ਹੁਣ ਤੱਕ ਤੁਸੀਂ ਇਕੱਤਰ ਕਰ ਚੁੱਕੇ ਹੋ? ਅੱਜ ਸੰਗਤਾਂ ਨੇ ਇੱਥੇ ਭਾਰੀ ਉਤਸ਼ਾਹ ਸੀ। ਸਾਡੇ ਕੋਲੇ ਅੱਜ ਬੈਗ ਖਤਮ ਹੋ ਗਏ, ਸੰਗਤ ਦਾ ਹਜੇ ਵੀ ਬਹੁਤ ਉਤਸ਼ਾਹ ਆ ਤੇ 300 ਅਸੀਂ ਯੂਨਿਟ ਕਲੈਕਟ ਕੀਤਾ। ਇਹਨਾਂ ਜਿਹੜੇ ਯੂਨਿਟ ਤੁਸੀਂ ਇਕੱਠੇ ਕੀਤੇ ਆ, ਇਹਨਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਸਿਵਲ ਹਸਪੀਟਲਾਂ ਵਿੱਚ ਡੋਨੇਟ ਕਰਦੇ ਹੋ ਜਾਂ ਕਿਸੇ ਹੋਰ ਸੰਸਥਾ ਨੂੰ ਅੱਗੇ ਹੈਂਡਓਵਰ ਕਰਦੇ ਹੋ, ਜਿਹੜੀ ਕਿ ਅੱਗੇ ਲੋੜਵੰਦਾਂ ਨੂੰ ਇਹ ਖੂਨ ਪਹੁੰਚਾਇਆ ਜਾ ਸਕੇ? ਭਾਈ ਘਨੱਈਆ ਜੀ ਮਿਸ਼ਨ ਜੋ ਮਾਨਵਤਾ ਨੂੰ ਸਮਰਪਿਤ, ਇਹ ਪੂਰੇ ਪੰਜਾਬ ਦੇ ਵਿੱਚ ਖੂਨਦਾਨ ਕੈਂਪ ਲਾ ਕੇ ਲੋੜਵੰਦਾਂ ਨੂੰ ਬਿਨਾਂ ਭੇਦਭਾਵ ਉਹਨਾਂ ਨੂੰ ਨਿਸ਼ਕਾਮ ਰੂਪ ਦੇ ਵਿੱਚ ਅਸੀਂ ਬਲੱਡ ਲੈ ਕੇ ਜਾਂਦੇ ਹਾਂ। ਜਿਹੜੇ ਅਸੀਂ ਬਲੱਡ ਕੈਂਪ ਲਗਾਉਂਦੇ ਹਾਂ, ਇਹ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਉਹਨਾਂ ਨੂੰ ਦਿੰਦੇ ਹਾਂ ਤੇ ਲੋੜ ਪੈਣ 'ਤੇ ਕਿਸੇ ਨੂੰ ਵੀ ਅਸੀਂ ਇਹ ਨਿਸ਼ਕਾਮ ਰੂਪ 'ਚ ਲੈ ਕੇ ਦਿੰਦੇ ਹਾਂ। ਇਹਨਾਂ ਕੋਲ ਹੀ ਲੈ ਕੇ ਦੇਣਾ ਹੁੰਦਾ। ਤੇ ਦੂਸਰਾ ਵੀ ਜੇ ਕਿਸੇ ਨੂੰ ਬਲੱਡ ਦੀ ਲੋੜ ਹੈ, ਉਹ ਸਾਡੇ ਨਾਲ ਸੰਪਰਕ ਕਰਕੇ ਪੰਜਾਬ ਦੇ ਕਿਤੇ ਵੀ ਕਿਸੇ ਲੋੜਵੰਦ ਦੀ ਤੁਸੀਂ ਜਾਨ ਬਚਾ ਸਕਦੇ ਹੋ। ਮੇਰਾ ਨੰਬਰ ਹੈ 96535 18900। ਇਹਨਾਂ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਸੇਵਾ ਕੀਤੀ ਜਾ ਰਹੀ ਹੈ। ਮਾਨਵਤਾ ਦੀ ਸੇਵਾ ਜਿਹੜੀ ਸਭ ਤੋਂ ਸੱਚੀ ਤੇ ਸੁੱਚੀ ਸੇਵਾ ਹੈ, ਉਸ 'ਚ ਸੇਵਾ ਨੂੰ ਸਮਰਪਿਤ ਜਿਹੜੇ ਭਾਈ ਘਨੱਈਆ ਜੀ ਸਨ, ਤੇ ਭਾਈ ਘਨੱਈਆ ਜੀ ਦੇ ਨਾਮ ਉੱਪਰ ਹੀ ਇਹ ਸੁਸਾਇਟੀ ਵਰਕਆਊਟ ਕਰ ਰਹੀ ਆ, ਕੰਮ ਕਰ ਰਹੀ ਆ। ਲੋਕਾਂ ਨੂੰ ਜਿਹੜਾ ਫ੍ਰੀ ਬਲੱਡ ਹੈ ਜਿਹੜਾ ਉਹ ਦੇ ਰਹੀ ਆ। ਲੋੜਵੰਦ ਜਿਹੜੇ ਮਰੀਜ਼ ਆ ਜਾਂ ਕੋਈ ਐਕਸੀਡੈਂਟ ਦੇ ਵਿੱਚ ਕਿਸੇ ਨੂੰ ਕਿਸੇ ਬਲੱਡ ਦੀ ਲੋੜ ਪੈਂਦੀ ਆ, ਉਹਨਾਂ ਨੂੰ ਜਿਹੜਾ ਇਹ ਖੂਨ ਹੈ ਉਹ ਮੁਹੱਈਆ ਕਰਵਾਇਆ ਜਾਂਦਾ ਹੈ। ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਵਿਭਾਗ ਵੱਲੋਂ ਵੀ ਇੱਥੇ ਇੱਕ ਜਿਹੜੀ ਡਿਜੀਟਲ ਤਰੀਕੇ ਨਾਲ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਸਾਲ ਨੂੰ ਮਨਾਉਣ ਦੇ ਵਿੱਚ ਜਿਹੜਾ ਡਿਜੀਟਲ ਤਰੀਕੇ ਨਾਲ ਪੇਸ਼ ਕਰਨ ਦਾ ਜਿਹੜਾ ਇੱਥੇ ਉਪਰਾਲਾ ਕੀਤਾ ਗਿਆ, ਜਿਹਦੇ ਵਿੱਚ ਜਿਵੇਂ ਕਿ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਕਿ ਡਿਜੀਟਲ ਤਰੀਕੇ ਨਾਲ ਹੀ ਗੁਰੂ ਸਾਹਿਬ ਦੀ ਬਾਣੀ ਦੇ ਜਿਹੜੇ ਸ਼ਬਦ ਹੈ, ਗੁਰੂ ਸਾਹਿਬ ਦੀਆਂ ਜਿਹੜੀਆਂ ਫੋਟੋਆਂ, ਉਹਨਾਂ ਨੂੰ ਪ੍ਰਕਾਸ਼ਿਤ ਕੀਤਾ ਗਿਆ। ਮੇਰੇ ਪਿੱਛੇ ਵੀ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਸਾਹਿਬ ਦੀ ਜਿਹੜੀ ਫੋਟੋ ਨੂੰ ਹੈ ਉਹ ਕੋਸ਼ਿਸ਼ ਕੀਤੀ ਗਈ ਹੈ ਕਿ ਜੋ ਵੇਈ ਦੇ ਵਿੱਚ ਜਦੋਂ ਗੁਰੂ ਸਾਹਿਬ ਜੀ ਗਏ ਸਨ ਤਾਂ ਉਦੋਂ ਦੀ ਜਿਹੜੀ ਇਹ ਝਲਕ ਹੈ ਇਹ ਦਰਸਾਉਣ ਦੀ ਇਹਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ। ਹੋਰ ਵੀ ਬਹੁਤ ਸਾਰੇ ਜਿਹੜੇ ਇੱਥੇ ਫੈਕਟਸ ਆ ਉਹ ਦਿਖਾਏ ਜਾ ਰਹੇ ਨੇ ਡਿਜੀਟਲ ਤਰੀਕੇ ਨਾਲ, ਜਿਹੜੇ ਕਿ
ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਬਹੁਤ ਪਸੰਦ ਆ ਰਹੇ ਨੇ ਤੇ ਲੋਕ ਬੜੇ ਇੰਟਰਸਟ ਨਾਲ, ਬੜੇ ਹੀ ਚਾਅ ਮਲਾਰ ਨਾਲ ਇਹਨਾਂ ਨੂੰ ਦੇਖਿਆ ਜਾ ਰਿਹਾ ਹੈ ਤੇ ਇਹਨਾਂ ਨੂੰ ਸਮਝਿਆ ਜਾ ਰਿਹਾ। ਗੁਰੂ ਸਾਹਿਬ ਦਾ ਤੁਸੀਂ ਪੁਰਬ ਮਨਾ ਰਹੇ ਹੋ, ਗੁਰੂ ਸਾਹਿਬ ਜੀ ਦਾ ਪੁਰਬ ਮਨਾਉਣ ਵਾਸਤੇ ਇੱਥੇ ਪਹੁੰਚੇ ਹੋ। ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਗੁਰੂ ਸਾਹਿਬ ਜੀ ਦੇ ਜੋ ਸਿਧਾਂਤ ਨੇ, ਜੋ ਗੁਰੂ ਸਾਹਿਬ ਜੀ ਦੀ ਸਿੱਖਿਆਵਾਂ ਨੇ, ਉਹਨਾਂ ਬਾਰੇ ਥੋੜਾ ਸਾਨੂੰ ਦੱਸੋ। ਗੁਰੂ ਸਾਹਿਬ ਜੀ ਦੇ ਕੀ ਸਿਧਾਂਤ ਕੀ ਨੇ? ਸਭ ਤੋਂ ਪਹਿਲਾਂ ਜੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਗੁਰੂ ਸਾਹਿਬ ਜੀ ਸਿਧਾਂਤ ਇਹ ਨੇ ਕਿ ਆਪਾਂ ਨੂੰ ਉਹਨਾਂ ਨੇ ਉਪਦੇਸ਼ ਦਿੱਤੇ ਨੇ ਕਿਰਤ ਕਰਨਾ, ਵੰਡ ਕੇ ਛਕਣਾ ਤੇ ਨਾਮ ਜਪਣਾ। ਸਭ ਤੋਂ ਪਹਿਲਾਂ ਉਹਨਾਂ ਨੇ ਇਹ ਉਪਦੇਸ਼ ਦਿੱਤੇ ਨੇ ਜਿੱਥੇ ਅਸੀਂ ਰਹਿ ਰਹੇ ਹਾਂ ਬੇਬੇ ਨਾਨਕੀ ਸਿੱਖ ਮਿਸ਼ਨਰੀ ਕਾਲਜ, ਉਸ ਸਥਾਨ ਤੇ ਉਹਨਾਂ ਨੇ ਮੂਲ ਮੰਤਰ ਸਥਾਨ ਉਚਾਰਿਆ ਹੈ, ਏਕ ਓਂਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ। ਸਾਡੇ ਨਾਲ ਮੌਜੂਦ ਨੇ ਭਾਈ ਬਾਲਾ ਜੀ ਸੇਵਾ ਸੁਸਾਇਟੀ ਦੇ ਕੁਝ ਮੈਂਬਰਸ ਨੇ ਜਿਹੜੇ ਕਿ ਇੱਥੇ ਸੇਵਾ ਕਰ ਰਹੇ ਨੇ, ਸੰਗਤ ਨੂੰ ਸੰਭਾਲਣ ਦੀ, ਸੰਗਤ ਨੂੰ ਦਿਸ਼ਾ ਨਿਰਦੇਸ਼ ਕਰ ਰਹੇ ਨੇ। ਜੋ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਉਹਨਾਂ ਨੂੰ ਉਸ ਤਰ੍ਹਾਂ ਸੇਵਾ ਦਿੱਤੀ ਗਈ ਉਸ ਅਨੁਸਾਰ ਸੇਵਾ ਕਰ ਰਹੇ ਨੇ। ਸਭ ਤੋਂ ਪਹਿਲਾ ਸਵਾਲ ਤੁਹਾਨੂੰ ਮੇਰਾ ਇਹ ਹੈ ਕਿ ਤੁਸੀਂ ਇੱਥੇ ਗੁਰੂ ਨਾਨਕ ਪਾਤਸ਼ਾਹ ਦਾ 550ਵਾਂ ਸਾਲ ਮਨਾ ਰਹੇ ਆਪਾਂ, ਤੇ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਗੁਰੂ ਸਾਹਿਬ ਦੇ ਜੋ ਸਿਧਾਂਤ ਸੀ, ਗੁਰੂ ਸਾਹਿਬ ਜੋ ਗੁਰੂ ਨਾਨਕ ਪਾਤਸ਼ਾਹ ਕਹਿਣਾ ਚਾਹੁੰਦੇ ਸੀ, ਉਹਨਾਂ ਬਾਰੇ ਥੋੜੀ ਸਾਨੂੰ ਜਾਣਕਾਰੀ ਦਿਓ। ਠੀਕ ਹੈ ਜੀ। ਗੁਰੂ ਨਾਨਕ ਸਾਹਿਬ ਨੇ ਤਾਂ ਸਾਨੂੰ ਇਹ ਸੰਦੇਸ਼ ਦਿੱਤਾ ਕਿ ਕਿਰਤ ਕਰੋ, ਵੰਡ ਛਕੋ, ਠੀਕ ਹੈ ਜੀ, ਤੇ ਨਾਮ ਜਪੋ, ਠੀਕ ਹੈ ਜੀ, ਸਿਮਰਨ ਕਰੋ, ਬਾਣੀ ਪੜੋ, ਠੀਕ ਹੈ ਜੀ। ਜਿਸ ਤਰ੍ਹਾਂ ਗੁਰੂ ਸਾਹਿਬ ਨੇ ਜਿਹੜੀਆਂ ਬਹੁਤ ਸਾਰੀਆਂ ਕੁਰੀਤਾਂ ਸੀਗੀਆਂ ਉਸ ਸਮੇਂ ਚੱਲ ਰਹੀਆਂ ਸੀ, ਕੁਝ ਪਖੰਡਵਾਦ ਜਿਹੜਾ ਉਸ ਸਮੇਂ ਚੱਲ ਰਿਹਾ ਸੀਗਾ, ਕੀ ਤੁਸੀਂ ਸਮਝ ਸਕਦੇ ਹੋ ਕਿ ਅੱਜ ਦੀ ਜਿਹੜੀ ਸਿੱਖ ਸੰਗਤ ਹੈ ਉਸ ਪਖੰਡ ਦੇ ਵਿੱਚੋਂ ਜਾਂ ਉਹ ਵਹਿਮ ਭਰਮ ਹੈ ਜਿਹੜੇ ਉਸ ਸਮੇਂ ਪਾਲੇ ਜਾਂਦੇ ਸੀ ਉਦੋਂ ਦੇ ਮੌਲਵੀਆਂ ਵੱਲੋਂ ਜਾਂ ਉਦੋਂ ਦੇ ਪੰਡਤਾਂ ਵੱਲੋਂ, ਜਿਹੜੇ ਵਹਿਮ ਭਰਮ ਪਾਲੇ ਹੋਏ ਸੀਗੇ, ਕਿ ਸੰਗਤ 550 ਸਾਲ ਬਾਅਦ ਵੀ ਉਹਨਾਂ ਵਹਿਮ ਭਰਮਾਂ ਵਿੱਚੋਂ, ਉਹਨਾਂ ਜਿਹੜੀਆਂ ਚੀਜ਼ਾਂ ਵਿੱਚੋਂ ਨਿਕਲਣ ਦੇ ਵਿੱਚ ਕਾਮਯਾਬ ਹੋਈ ਹੈ? ਨਹੀਂ ਜੀ, ਇਹ ਜਿਹੜੀ ਸਾਡੀ ਸਿੱਖ ਸੰਗਤ ਆ, ਸਾਨੂੰ ਬਾਬਾ ਗੁਰੂ ਨਾਨਕ ਪਾਤਸ਼ਾਹ ਨੇ ਇਸ ਪਖੰਡ ਦੇ ਵਿੱਚੋਂ ਬਾਹਰ ਕੱਢਿਆ ਸੀ, ਲੇਕਿਨ ਜਿਹੜੀ ਸਾਡੀ ਸਿੱਖ ਸੰਗਤ ਆ ਉਹ ਉਸ ਸਮੇਂ ਨਾਲੋਂ ਵੀ ਇਸ ਟਾਈਮ ਜਿਹੜਾ ਡੇਰਾਵਾਦ ਨੂੰ ਜ਼ਿਆਦਾ ਜਿਹੜਾ ਉਤਸ਼ਾਹ ਕਰ ਰਹੀ ਆ। ਗੁਰੂ ਨਾਨਕ ਪਾਤਸ਼ਾਹ ਦੇ ਮਾਰਗ ਤੇ ਚੱਲਣ ਨੂੰ ਬਹੁਤ ਸੰਗਤ ਘੱਟ ਵਾ ਜੀ।